बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। लखां करोड़ां दरूद सोहने कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे सहाबत। नाजरीन, मैं वसीम हैदर अली PhD पंजाबी स्टूडियो तो वंड 47 दी प्रोग्राम लैके हाज़र हाँ। अज असी मौजूद हाँ ज़िला बहावल नगर तहसील चिश्तियाँ दे चक 133 मुराद विच ते अज तुहाडी मुलाकात बाबा जी होरां नाल करवावांगे जदों वंड पई ते बाबा जी होरी उदों 6 जमातां पढ़ चुके सन। आओ उन्हां नूं पुछदे हां कि बाबा जी होरां ने की हालात वेखे और वंड दे विच किहड़ियां मुश्किलात तो गुजरे और किवें दे हालात सन उदों। आओ मेरे नाल। अस्सलाम वालेकुम बाबा जी। वालेकुम अस्सलाम रहमतुल्लाहि व बरकातहू। की हाल है चाचा जी तुहाडा? बहुत अच्छा, अल्लाह ताला की मेहरबानी, शुक्र अलहमदुलिल्लाह। की नाम तुहाडा जी? मेरा नाम हैगा सरदार अली, हाजी सरदार अली। हाजी सरदार अली। हाँ। अच्छा, तुहाडे वालिद साहब दा? मेरे वालिद साहब का नाम हाजी नवाब अली। हाजी नवाब अली। हाँ। तुसी जदों वंड पई आ हाँ। उदों तुसी कित्थे सी जी? उस वक्त मैं जिला हुशियारपुर, तहसील हुशियारपुर, हाँ जी, जिला भी हुशियारपुर, उत्ते रहाना साडा चक सी। रोहाना? रहाना। अच्छा। हाँ। ते ਪਹਿਲੋਂ ਤੁਸੀਂ ਸ਼ੁਰੂ ਤੋਂ ਉੱਥੇ ਰਹਿ ਰਹੇ ਸੀ ਜਾਂ ਇੱਥੇ ਰਹਿੰਦੇ ਸੀ ਪਹਿਲਾਂ? ਪਹਿਲੇ ਅਸੀਂ ਇੱਥੇ ਰਹਿੰਦੇ ਸੀਗੇ। ਅੱਛਾ। ਜ਼ਿਲ੍ਹੇ ਬਾਬਲ ਨਗਰ 'ਚ। ਅੱਛਾ, ਜ਼ਿਲ੍ਹਾ ਬਾਬਲ ਨਗਰ ਦੀ ਤਹਿਸੀਲ? ਤਹਿਸੀਲ ਚਿਸ਼ਤੀਆਂ। ਚਿਸ਼ਤੀਆਂ। ਚੱਕ ਨੰਬਰ ਸਾਡਾ 133 ਮੁਰਾਦ। 133 ਮੁਰਾਦ। ਸ਼ੁਰੂ ਤੋਂ ਇੱਥੇ ਤੇ 133 ਮੁਰਾਦ 'ਚ ਰਹਿੰਦੇ ਸੀ। ਅੱਛਾ, ਇੱਥੋਂ ਤੁਸੀਂ ਫਿਰ ਉੱਥੇ ਕਿਵੇਂ ਗਏ? ਇੱਥੋਂ ਮੈਂ ਗਿਆ, ਮੇਰੇ ਨਾਨਕੇ ਰਹਿੰਦੇ ਸੀਗੇ ਉੱਥੇ ਜ਼ਿਲ੍ਹੇ ਹੁਸ਼ਿਆਰਪੁਰ 'ਚ। ਅੱਛਾ। ਇੱਥੇ ਮੇਰਾ ਆਇਆ ਸੀ ਮਾਮੂ। ਅੱਛਾ। ਮੈਂ ਆਪਣੇ ਮਾਮੂ ਦੇ ਨਾਲ ਫਿਰ ਮੈਂ ਉੱਥੇ ਗਿਆ, ਉਹ ਮੈਨੂੰ ਨਾਲ ਲੈ ਗਿਆ। ਅੱਛਾ, ਤੁਸੀਂ ਆਪਣੇ ਮਾਮੂ ਨਾਲ ਉੱਥੇ ਚਲੇ ਗਏ? ਉੱਥੇ ਚਲੇ ਗਏ। ਅੱਛਾ। ਉੱਥੇ ਫਿਰ ਜਿਸ ਵਕਤ ਗਏ, ਇਹ ਵੰਡ ਪੈਣ ਤੋਂ ਕਿੰਨੀ ਦੇਰ ਪਹਿਲੋਂ ਗਏ ਤੁਸੀਂ ਉੱਥੇ? ਵੰਡ ਪੈਣ ਤੋਂ ਕੁਝ 6-7 ਸਾਲ ਪਹਿਲੇ ਗਿਆ। 6-7 ਸਾਲ ਪਹਿਲੋਂ ਉੱਥੇ ਚਲੇ ਗਏ? ਚਲੇ ਗਏ। ਅੱਛਾ। ਤੁਸੀਂ ਇਕੱਲੇ ਹੀ ਗਏ ਸੀ ਜਾਂ ਸਾਰਾ ਟੱਬਰ ਹੀ ਚਲਾ ਗਿਆ? ਨਹੀਂ, ਮੈਂ ਇਕੱਲਾ ਗਿਆ ਸੀਗਾ। ਅੱਛਾ। ਮੈਂ ਉਸ ਵਕਤ ਮੈਂ ਇਕੱਲਾ ਗਿਆ ਸੀ ਨਾਲ ਇੱਥੋਂ। ਅੱਛਾ ਅੱਛਾ। ਉਮਰ ਕਿੰਨੀ ਕੁ ਹੋਣੀ ਤੁਹਾਡੀ ਉਸ ਵਕਤ? ਮੇਰੀ ਉਮਰ 15-16 ਸਾਲ, 16 ਸਾਲ, 15-16 ਸਾਲ ਸੀ ਜਦੋਂ ਤੁਸੀਂ ਇੱਥੋਂ ਗਏ ਉੱਥੇ? ਉਸ ਵਕਤ ਮੇਰੀ ਜਿਸ ਵਕਤ ਉਧਰੋਂ ਮੈਂ ਆਇਆ ਉਸ ਵਕਤ 16-17 ਸਾਲ ਸੀ। ਅੱਛਾ। ਇੱਧਰ ਜਿਸ ਵਕਤ ਗਿਆ ਮੈਂ ਉਸ ਵਕਤ 11 ਸਾਲਾਂ ਦਾ। ਅੱਛਾ, ਉਦੋਂ 11 ਸਾਲ ਸੀ? ਹਾਂ। ਤੇ 16-17 ਸਾਲ ਉਦੋਂ ਸੀ ਜਦੋਂ ਤੁਸੀਂ ਵਾਪਸ ਆਏ ਹੋ? ਅੱਛਾ ਜੀ, ਠੀਕ ਹੋ ਗਿਆ। ਉੱਥੇ ਫਿਰ ਤੁਸੀਂ ਚਲੇ ਗਏ ਹੁਸ਼ਿਆਰਪੁਰ। ਉੱਥੇ ਫਿਰ ਤੁਸੀਂ ਪੜ੍ਹਦੇ ਪੁੜ੍ਹਦੇ ਵੀ ਰਹੇ, ਕੋਈ ਤਾਲੀਮ ਵੀ ਹਾਸਲ ਕੀਤੀ? ਉੱਥੇ ਇੱਕ ਮੁੰਡਾ ਸੀਗਾ ਸਾਈਆਂ ਦਾ। ਅੱਛਾ। ਤੋ ਬਰਤਾਨੀਆ ਤੋਂ ਪੜ੍ਹ ਕੇ ਆਇਆ ਸੀ। ਅੱਛਾ। ਤੇ ਇੱਕ ਰਾਣਾ ਬੈਠਾ ਸੀਗਾ, ਰਾਣਾ ਬਾਬੂ ਦਾ, ਉਹਦਾ ਨਾਮ ਫਜ਼ਲ ਅਹਿਮਦ ਉਹਦਾ ਨਾਮ ਸੀ। ਰਾਣਾ ਫਜ਼ਲ ਅਹਿਮਦ? ਰਾਣਾ ਫਜ਼ਲ ਅਹਿਮਦ। ਉੱਥੇ ਤੁਹਾਡੇ ਪਿੰਡ 'ਚ? ਪਿੰਡ 'ਚ। ਹਾਂ। ਉਹ ਬਾਕੀ ਦੁਨੀਆ ਤਾਂ ਸਾਰੀ ਜਿਹੜੀ ਸੀਗੀ ਉਹ ਮੰਜੀਆਂ ਤੇ ਕੋ ਪੁੰਜੇ ਬਹਿੰਦੇ ਸੀਗੇ, ਲੇਕਿਨ ਉਹ ਕੁਰਸੀ ਤੇ ਬਹਿੰਦਾ ਸੀ। ਅੱਛਾ। ਉਹ ਜਿਹੜਾ ਚੂੜਿਆਂ ਦਾ ਮੁੰਡਾ ਸੀਗਾ ਪੜ੍ਹ ਕੇ ਆਇਆ ਉੱਥੇ ਬਰਤਾਨੀਆ ਦੇ ਵਿੱਚੋਂ, ਉਹਨੇ ਪੈਂਟ ਪਾਈ ਤਾਂ ਕੋਟ ਪਾਇਆ ਤਾਂ ਤੁਰਿਆ ਆਵੇ। ਤੇ ਬਾਬੂ ਫਜ਼ਲ ਅਹਿਮਦ ਜਿਹੜਾ ਸੀਗਾ ਉਹਨੂੰ ਕਿਹਾ ਵੀ ਆਹ ਮੁੰਡਾ ਕੌਣ ਆਉਂਦਾ ਆ? ਉਹਨੇ ਕਿਹਾ ਇਹ ਮੁੰਡਾ ਚੂੜੇ ਦਾਸ ਦਾ ਪੋਤਵਾ। ਚੂੜੇ ਦਾਸ ਦਾ? ਚੂੜੇ ਦਾਸ ਦਾ ਪੋਤਵਾ। ਅੱਛਾ। ਉਹਨੂੰ ਕਿਹਾ ਸੱਦੋ ਇਹਨੂੰ ਮੇਰੇ ਕੋਲ। ਉਹਨੂੰ ਸੱਦਿਆ। ਉਹਨੂੰ ਕਿਹਾ ਕੁਰਸੀ ਹੋਰ ਮੰਗਾਈ, ਉਹਨੂੰ ਕਿਹਾ ਮੇਰੇ ਕੋਲ ਬਹਿ ਜਾ। ਅੱਛਾ। ਉਹ ਬੈਠੇ ਨਾ, ਉਹ ਕਿਹਾ ਮੈਨੂੰ ਪਤਾ ਆ ਵੀ ਤੂੰ ਚੂੜੇ ਦਾਸ ਦਾ ਪੋਤਵਾ, ਮੈਂ ਤੈਨੂੰ ਨਹੀਂ ਬਿਠਾਉਂਦਾ, ਮੈਂ ਤੇਰੀ ਤਾਲੀਮ ਨੂੰ ਬਿਠਾਉਂਦਾ, ਇਸ ਵਾਸਤੇ ਬਹਿ ਜਾ ਮੇਰੇ ਕੋਲ। ਜ਼ਬਰਦਸਤ। ਬਹਿ ਜਾ। ਉਹ ਬੈਠ ਗਿਆ। ਉਹਨਾਂ ਨੇ ਫਿਰ ਐਲਾਨ ਕੀਤਾ, ਉਹਨਾਂ ਕਿਹਾ ਗੱਲ ਇਹ ਆ ਮੈਂ ਅੱਧਾ ਮੁਰੱਬਾ ਜਿਹੜਾ ਰਕਬਾ ਜਿਹੜਾ ਹੈਗਾ ਨਾ ਮੈਂ ਸਕੂਲ ਵਾਸਤੇ ਦਿੰਦਾ। ਅੱਛਾ। ਜਿੰਨਾ ਖਰਚਾ ਆ ਜਾਵੇ, ਪੱਠੇ ਮੇਰੇ 10 ਚੱਲਦੇ ਆ ਇੱਟਾਂ ਦੇ ਜੀ, ਜਿੰਨਾ ਖਰਚਾ ਆ ਜਾਏ ਇੱਟਾਂ ਦਾ ਤੁਸੀਂ ਲੈਣਾ। ਅੱਛਾ। ਹੈਂ ਜਿੰਨਾ ਵੀ ਹੋਵੇ, ਬਾਗ ਵਿੱਚ ਲੱਗਾ ਹੈ, ਬਾਗ ਜਿਹੜਾ ਹੈਗਾ ਵੀ ਮੈਂ ਸਕੂਲ ਨੂੰ ਦਿੱਤਾ, ਵਿੱਚ ਆਪਣੇ ਫਾਲਟ ਲੱਗਾ ਉਹ ਵੀ ਸਕੂਲ ਨੂੰ ਦਿੱਤਾ। ਅੱਛਾ। ਤੁਸੀਂ ਜਿੱਥੋਂ ਵੀ ਲੱਭਦੇ ਮਾਸਟਰ ਲੱਭ ਕੇ ਲਿਆਓ, ਉਹਨਾਂ ਦੀ ਤਨਖਾਹ ਮੈਂ ਦਊਂਗਾ। ਅੱਛਾ। ਤੇ ਲੇਕਿਨ ਹੈਡ ਮਾਸਟਰ ਜਿਹੜਾ ਮੁਸਲਮਾਨ ਹੋਣਾ ਚਾਹੀਦਾ। ਅੱਛਾ, ਹੈਡ ਮਾਸਟਰ ਮੁਸਲਮਾਨ ਹੋਣਾ ਚਾਹੀਦਾ? ਹੈਡ ਮਾਸਟਰ ਮੁਸਲਮਾਨ ਹੋਣਾ ਚਾਹੀਦਾ। ਅੱਛਾ। ਹੈਡ ਮਾਸਟਰ ਜਿਹੜਾ ਸੀ ਉਹਦਾ ਨਾਮ ਅਜ਼ੀਜ਼ੁਦੀਨ ਸੀਗਾ। ਅਜ਼ੀਜ਼ੁਦੀਨ? ਅਜ਼ੀਜ਼ੁਦੀਨ। ਅੱਛਾ। ਸਾਡੇ ਜਿਹੜਾ ਮਾਸਟਰ ਜੀ। 3 ਮੁਸਲਮਾਨ ਸੀਗੇ, 3 ਉਹਦੇ ਵਿੱਚ ਹਿੰਦੂ ਸੀਗੇ,
3 ਸਿੱਖ ਸੀਗੇ ਉਹ ਸਕੂਲ 'ਚ। ਉਹ ਸਕੂਲ ਦੇ ਵਿੱਚ। ਉਹ ਸਕੂਲ ਦਾ ਕੋਈ ਨਾਂ ਯਾਦ ਆ ਕੋਈ? ਰਹਾਣਾ ਹੀ ਉਹਨੂੰ ਸਾਦੇ ਸੀ, ਰਹਾਣਾ ਸਕੂਲ, ਰਹਾਣੇ ਦਾ। ਅੱਛਾ ਠੀਕ। ਰਹਾਣਾ ਹੀ ਉਹਦਾ ਚੱਕ ਦਾ ਬਹੁਤ ਵੱਡਾ ਚੱਕ ਸੀਗਾ। ਅੱਛਾ। ਉਹ ਸਾਰੇ 2 ਚੱਕਾਂ ਦਾ ਮਾਲਕ ਸੀ ਜਿਹੜਾ ਰਾਣਾ ਸੀ। ਉਹ ਚੱਕ ਉਹ ਸਾਰਾ ਮੁਸਲਮਾਨਾਂ ਦਾ ਚੱਕ ਸੀ? ਉਹ ਮੁਸਲਮਾਨਾਂ ਦਾ ਸਾਰਾ ਚੱਕ। ਅੱਛਾ ਸਾਰਾ ਚੱਕ ਮੁਸਲਮਾਨਾਂ ਦਾ। ਅੱਛਾ ਅੱਛਾ। ਹਾਂ। ਉਹਦੇ ਲਾਗੇ ਲਾਗੇ ਹੋਰ ਚੱਕ ਬਥੇਰੇ ਸੀ, ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ। ਤੇ ਉਹ ਜਿਹੜਾ ਚੱਕ ਸੀ ਰਹਾਣਾ ਜਿਹੜਾ ਸਾਰਾ ਮੁਸਲਮਾਨਾਂ ਦਾ ਸੀ। ਅੱਛਾ। ਹਾਂ। ਅੱਛਾ ਫਿਰ ਉਹ ਸਕੂਲ ਬਣ ਗਿਆ ਜੀ? ਸਕੂਲ ਹੁਣ ਖਰਚਾ ਦਿੱਤਾ ਆਪਣੇ ਕੋਲੋਂ ਸਾਰਾ। ਮੈਂ ਜੋ ਕੁਝ ਵੀ ਹੋਵੇ ਨਾ ਮਾਸਟਰ ਦੀ ਜਿੰਨੀ ਤਨਖਾਹ ਮੈਂ ਖੁਦ ਅਦਾ ਕਰਾਂਗਾ, ਤੁਸੀਂ ਤਨਖਾਹ ਨਹੀਂ ਦੇਣੀ, ਮੈਂ ਦੇਣੀ। ਅੱਛਾ। ਤੇ ਤੁਸੀਂ ਜਿਸ ਤਰੀਕੇ ਨਾਲ ਵੀ ਹੈਗੀ ਇਹ ਸਕੂਲ ਜਿਹੜਾ ਹੈਗਾ ਨਾ ਇਹਨੂੰ ਚਲਾਓ। ਹੁਣ ਹਰ ਚੀਜ਼ ਵਕਫ ਕਰ ਦਿੱਤੀ ਤੇ ਉਹ ਫਿਰ ਲੋਕੀ ਜਿਹੜੇ ਸੀਗੇ ਉੱਥੇ ਬੱਚੇ ਆਮ ਪੜ੍ਹਨ ਲੱਗ ਪਏ। ਫਿਰ ਸਕੂਲ ਵਾਲਾ ਦਾ ਹੈ ਕੋਈ ਨਹੀਂ ਸੀ ਉੱਥੇ, ਫਿਰ ਪੜ੍ਹਦੇ ਰਹੇ। ਸੰਨ 47 ਦੇ ਵਿੱਚ ਫਿਰ ਤੁਸੀਂ ਵੀ ਉੱਥੇ ਦਾਖਲਾ ਲੈ ਲਿਆ? ਹਾਂਜੀ ਮੈਂ ਵੀ ਉੱਥੇ ਦਾਖਲਾ ਲਿਆ। ਅੱਛਾ ਉੱਥੇ ਤੁਸੀਂ ਕਿੰਨਾ ਪੜ੍ਹੇ? ਮੈਂ ਉੱਥੇ 6 ਜਮਾਤਾਂ ਪੜ੍ਹਿਆ। ਅੱਛਾ 6 ਜਮਾਤਾਂ ਤੁਸੀਂ ਉਸ ਸਕੂਲ 'ਚ ਪੜ੍ਹੇ? ਸਕੂਲ 'ਚ ਪੜ੍ਹੇ। ਉਹ ਮਾਸਟਰਾਂ ਦੇ ਨਾਂ? ਮਾਸਟਰਾਂ ਦਾ ਨਾਂ ਤੁਹਾਨੂੰ ਦੱਸੇ, ਇੱਕ ਨੇ ਸੋਹਣ ਸਿੰਘ ਸੋਹਣ ਸੀਗਾ। ਸੋਹਣ? ਉਹ ਮੁਸਲਮਾਨ ਸੀਗਾ। ਅੱਛਾ। ਉਹ ਰਾਣਾ ਸੀਗਾ। ਅੱਛਾ। ਇੱਕ ਨੇ ਤੇਜਾ ਸਿੰਘ ਸੀਗਾ। ਤੇਜਾ ਸਿੰਘ? ਹਾਂ। ਅੱਛਾ। ਇੱਕ ਨੇ ਰਾਮ ਲਾਲ ਸੀਗਾ। ਅੱਛਾ ਰਾਮ ਲਾਲ, ਉਹ ਹਿੰਦੂ ਸੀ। ਅੱਛਾ। ਹਾਂ ਇੱਕ ਦਿਨ ਚਾਹ ਮਾਸਟਰ ਦੇ ਮੈਨੂੰ ਨਾਂ ਯਾਦ ਆ। ਅੱਛਾ। ਇਹ ਸਾਨੂੰ ਪੜ੍ਹਾਉਂਦੇ ਸੀ। ਅੱਛਾ ਅੱਛਾ। ਹਾਂ ਉਦੋਂ ਵਾਹਵਾ ਉਮਰਾਂ ਦੇ ਹੋਣਗੇ? ਆਹੋ ਚੰਗੀ ਉਮਰਾਂ ਦੇ ਹੁੰਦੇ ਸੀ। ਅੱਛਾ ਅੱਛਾ। ਚੰਗੇ ਭਲੇ ਉਮਰਾਂ ਦੇ, ਸਾਰਾ ਦਿਨ ਖੜੇ ਹੋ ਕੇ ਪੜ੍ਹਾਉਣਾ, ਬੈਠ ਕੇ ਨਹੀਂ ਕੁਰਸੀ ਤੇ ਪੜ੍ਹਾਉਂਦੇ ਸੀ। ਅੱਛਾ ਖੜੇ ਹੋ ਕੇ ਪੜ੍ਹਾਉਂਦੇ? ਖੜੇ ਹੋ ਕੇ। ਤੁਹਾਡੀ ਕਿੰਨੀ ਕੁ ਵੱਡੀ ਕਲਾਸ ਹੁੰਦੀ ਸੀ? ਬਾਹੋ 25 30 ਮੁੰਡੇ ਬੱਚੇ ਸਮਝੇ। ਅੱਛਾ ਅੱਛਾ। ਕਮਰੇ ਸ਼ਮਰੇ ਬਣੇ ਸੀ ਜਾਂ ਬਾਹਰ ਬੈਠੇ? ਬਹੁਤ ਕਮਰੇ ਸੀਗੇ। ਅੱਛਾ। ਉਹਦਾ ਆਪਣਾ ਸਾਰਾ ਪੱਠੇ ਦੇ ਸੀਗਾ, ਲਾ ਕੇ ਮਜ਼ਦੂਰ। ਉਹਦਾ ਅਮੀਰ, ਬਹੁਤ ਅਮੀਰ ਆਦਮੀ ਸੀਗਾ। ਅੱਛਾ। ਉੱਥੇ ਕੀ ਪੜਾਉਣ ਦਾ ਤਰੀਕਾ ਸੀ? ਕੋਈ ਕਾਪੀ ਕਿਤਾਬਾਂ? ਨਹੀਂ ਆ ਜਿੱਦਾਂ ਸੀਗੇ ਨਾ ਬਾਲ ਪੁਆਇੰਟ ਕਿਤਾਬਾਂ ਨਹੀਂ ਸੀਗੀਆਂ, ਕਾਪੀਆਂ ਤੇ ਸਾਨੂੰ ਨਹੀਂ ਸੀ ਲਿਖਾਉਂਦੇ। ਅੱਛਾ। ਉਹ ਸਾਰਾ ਜਿਹੜਾ ਸੀਗਾ ਸਾਰਾ ਨਿਜ਼ਾਮ ਸਲੇਟ ਦੇ। ਅੱਛਾ। ਤੇ ਯਾਰ ਤਖਤੀ ਤੇ। ਅੱਛਾ ਤਖਤੀ ਤੇ ਸਲੇਟ ਹੁੰਦੀ ਸੀ? ਤਖਤੀ ਤੇ ਸਲੇਟ। ਆ ਜਿਹੜੇ ਬੱਚੇ ਛੋਟੇ ਜਿਹੇ ਬਾਲ ਪੁਆਇੰਟਾਂ ਹੁੰਦੀਆਂ ਸੀ ਨਾ, ਗਿਣਤੀ ਜਿਹੜੀ ਉਹ ਤੇ ਸੁਣਾਉਂਦੇ ਸਿਖਾਉਂਦੇ ਸੀ। 1 2 3 4 5 6 ਜਿਹੜੀ ਸੀਗੀ ਉਹ ਖੜੇ ਹੋ ਕੇ ਸਾਰੇ ਉਹ ਸਿਖਾਉਂਦੇ ਸੀ ਉਹਨਾਂ। ਅੱਛਾ ਅੱਛਾ। ਜਿਹੜੇ ਆ ਪਹਾੜੇ ਸੀਗੇ ਇਹ ਵੀ ਖੜੇ ਹੋ ਕੇ ਉਹਨਾਂ ਨੇ ਸਾਰੇ ਸਿਖਾ ਲੈਣੇ ਆ, ਸਵਾਏ ਦਾ, ਡੇਢੇ ਦਾ, ਢਾਏ ਦਾ, ਪੌਣੇ ਦਾ, ਜੋ ਕੁਛ ਵੀ ਸੀਗਾ। ਅੱਛਾ। ਹਾਂ ਗਿਣਤੀ ਸਾਰੀ ਉਹਨਾਂ ਨੇ ਇੱਦਾਂ ਸਿਖਾ ਲੈਣੀ ਆ। ਬਹੁਤ ਵੱਡਾ ਉਹ ਆਦਮੀ ਸੀ। ਆ ਰਫਿਊਜੀ ਟਰੱਕ ਉਹਦਾ ਇੱਕੋ ਹੀ ਮੁੰਡਾ ਸੀਗਾ, ਇੱਕ ਬੱਚੀ ਸੀ। ਅੱਛਾ। ਆ ਕਦੀ ਸੁਣਿਆ ਰਫਿਊਜੀ ਟਰੱਕ ਕਰਾਚੀ ਚੱਲਦੇ? ਉਹਦਾ ਚੱਲਦੇ ਆ। ਅੱਛਾ। ਉਸ ਫਜ਼ਲ ਅਹਿਮਦ ਦੇ ਸੀ। ਅੱਛਾ ਅੱਛਾ। ਹਾਂ ਹਾਲੇ ਵੀ ਚੱਲਦੇ ਆ। ਅੱਛਾ ਅੱਛਾ। ਉਸ ਬੰਦੇ ਦਾ ਹੈ। ਉੱਥੋਂ ਫਿਰ ਤੁਸੀਂ 6 ਜਮਾਤਾਂ ਪੜ੍ਹੀਆਂ, ਫਿਰ ਵੰਡ ਪਈ? ਫਿਰ ਕਤਲ ਹੋ ਗਿਆ ਸੰਨ 47 ਵਾਲਾ। ਉਸ ਤੋਂ ਬਾਅਦ ਫਿਰ ਆਸੇ ਪਾਸੇ ਹਮਲੇ ਹੋਣ ਲੱਗ ਪਏ ਸੀਗੇ। ਤਾਂ ਐਵੇਂ ਸਾਈਜ਼ ਚੂੜੇ ਸੀਗੇ, ਸਾਈਜ਼ ਵੀ ਨਹੀਂ ਸੀ, ਚੂੜੇ ਸੀਗੇ ਜ਼ਿਆਦਾ। ਭੂਤਰੇ ਦਾ ਚੂੜੇ ਸੀਗੇ ਜਾਂ ਸਿੱਖ ਸੀਗੇ ਨਾਲ। ਉਸ ਵਕਤ ਐਵੇਂ ਕਦਰ ਹਲਾ ਲਾ ਕਰਦੇ ਆ ਗਿਆ, ਬੜ ਸਿੱਟੇ ਮਾਰ ਸਿੱਟੇ, ਉੱਥੇ ਚੱਲ ਜਾਓ, ਆ ਚੱਲ ਜਾਓ, ਆ ਚੱਲ ਜਾਓ। ਲੋਕੀ ਡਰਦੇ, ਕੋਇਨ ਦੌੜਾ ਜਾਵੇ, ਕੋਇਨ ਦੌੜਾ ਜਾਵੇ। ਉਹਨਾਂ ਨੇ ਇੱਕ ਗੱਲ ਪੁੱਛਣ ਵਾਲੀ ਰਹਿ ਗਈ ਵੀ ਤੁਸੀਂ ਜਦੋਂ ਸਕੂਲ ਪੜ੍ਹਦੇ ਸੀ ਤੁਹਾਨੂੰ ਆਪਣੇ ਕਲਾਸ ਫੈਲੋਆਂ ਦੇ ਨਾਮ ਹੀ ਯਾਦ ਆ? ਇੱਕ ਬੰਦਾ ਸੀ ਮੇਰੇ ਨਾਲ, ਤੇਜਾ ਸਿੰਘ। ਤੇਜਾ ਸਿੰਘ? ਹਾਂ। ਅੱਛਾ। ਤੇ ਉਹ ਸੀਗਾ ਹਿੰਦੂਆਂ ਦਾ ਮੁੰਡਾ ਸੀਗਾ, ਬਾਣੀਆਂ ਦਾ। ਅੱਛਾ। ਉਹਦਾ ਨਾਂ ਤੇਜਾ ਸਿੰਘ ਸੀ। ਅੱਛਾ। ਹਾਂ। ਤੇ ਉਹਦੇ ਨਾਲ ਤੁਹਾਡੀ ਚੰਗੀ ਯਾਰੀ ਸੀ? ਬਹੁਤ ਯਾਰੀ ਸੀ। ਉਹ ਹੁਣ ਵੀ ਇੱਥੇ ਫਿਰਦਾ ਪਾਕਿਸਤਾਨ 'ਚ। ਅੱਛਾ ਉਹ ਪਾਕਿਸਤਾਨ ਹੀ ਆ ਗਿਆ ਸੀ? ਉਹ ਗਲਤੀ ਨਾਲ ਆ ਗਿਆ ਸੀ। ਉਹਦੀ ਇੱਥੇ ਮਾਸੀ ਰਹਿੰਦੇ ਸੀ ਬੀਕਾਨੇਰ ਦੇ ਵਿੱਚ। ਅੱਛਾ। ਛੁੱਟੀਆਂ ਉਸ ਵਕਤ ਗਰਮੀਆਂ ਛੁੱਟੀਆਂ ਤੋਂ ਆ ਗਿਆ ਸੀ ਬੀਕਾਨੇਰ ਦੇ ਵਿੱਚ। ਅੱਛਾ। ਜਦੋਂ ਗਦਰ ਪਿਆ ਉਹ ਲੋਕੀ ਪਰਨ ਦੌੜ ਗਏ, ਉਹ ਐਨ ਦੌੜਿਆ ਆ। ਅੱਛਾ। ਉਹ ਫਿਰ ਬਹੁਤ ਦੇਰ ਆ ਕੇ ਬਾਬਰ ਨਗਰ ਰਿਹਾ। ਅੱਛਾ। ਬਾਬਰ ਨਗਰ ਹੋਟਲ ਤੇ ਕੰਮ ਕਰਦਾ ਰਿਹਾ। ਅੱਛਾ। ਹੁਣ ਉਹ ਕਰਾਚੀ ਉਸ ਮੁੰਡੇ ਦੇ ਕੋਲ ਵਾ। ਅੱਛਾ ਅੱਛਾ। ਹਾਂ ਸਹੀ। ਅੱਛਾ। ਫਿਰ ਗਦਰ ਪਿਆ ਤੇ ਫਿਰ ਸਾਰੇ ਕਿਵੇਂ ਐਲਾਨ? ਫਿਰ ਸਾਰੇ ਉਹ ਲੋਕੀ ਕਹਿਣ ਲੱਗ ਪਏ ਯਾਰ ਇਹਨਾਂ ਦਾ ਬਸ ਟੁੱਟਣੇ, ਬਸ ਉੱਥੇ ਚੱਲ ਜਾਓ, ਉੱਥੇ ਇਕੱਠੇ ਹੋ ਜਾਓ, ਉੱਥੇ ਮਹਿਫੂਜ਼ ਰਹੋਗੇ, ਉੱਥੇ ਤੁਹਾਡੇ ਪਾਸ ਰਹੋਗੇ, ਉੱਥੇ ਚੱਲ ਜਾਓ। ਉਹ ਸਾਰੇ ਫਿਰ ਇਕੱਠੇ ਹੋ ਗਏ। ਪੰਡੋਰੀ ਚੱਕ ਦਾ ਨਾਂ ਸੀ। ਪੰਡੋਰੀ? ਪੰਡੋਰੀ। ਅੱਛਾ। ਉੱਥੇ ਇਕੱਠੇ ਹੋ ਗਏ। ਬਹੁਤ ਦੁਨੀਆ ਬੇਆ ਸਾਹਿਬ ਇਕੱਠੀ ਹੋ ਗਈ ਉੱਥੇ। ਉੱਥੇ ਇੱਕ ਉਹਨਾਂ ਦੇ ਕੋਲ ਹੋਵੇ ਕੀ ਚੈਨ ਸਾਡੇ ਚੱਲਦੀ ਆ, ਬਲਡੋਜ਼ਰ ਨਹੀਂ, ਟੈਂਕ। ਅੱਛਾ। ਇੱਕ ਟੈਂਕ ਹੋਵੇ
ਅੱਛਾ ਸਿਰਫ ਇੱਕ ਟੈਂਕ ਹੋਵੇ ਤੇ ਡੋਗਰਾ ਦਾ ਮਰਹਟਾ ਜਿਹੜਾ ਇਹ ਉਹਨਾਂ ਦੇ ਉੱਤੇ ਇੰਤਜ਼ਾਮੀਆ ਹੋਵੇ। ਅੱਛਾ ਉਹਨੇ ਰਾਤ ਨੂੰ ਨਾ ਜਿਸ ਵੇਲੇ 9 ਜਾਂ 10 ਵੱਜ ਜਾਣੇ ਉਹਨਾਂ ਸਾਰੇ ਚੱਕ ਦਾ ਨਾ ਆਲੇ ਦੁਆਲੇ ਗੇੜਾ ਲਾਉਣਾ, ਚਾਹੇ ਫਸਲ ਹੈਗੀ ਚਾਹੇ ਨਹੀਂ। ਫਸਲ ਸਾਰੇ ਉਸ ਦਿਨ ਸਿੰਧਨ ਚੱਲ ਜਾਣਾ, ਚੱਕ ਦੇ ਆਲੇ ਦੁਆਲੇ ਉਹਨਾਂ ਨੂੰ ਗੇੜਾ ਲਾਉਣਾ। ਅੱਛਾ ਤੇ ਲਾਈਟ ਉਸ ਦੀ ਦੂਰ ਦੂਰ ਤੱਕ ਜਾਂਦੀ ਸੀਗੀ, ਬਹੁਤ ਦੂਰ ਤੱਕ। ਉਹਨੇ ਕਹਿਣਾ ਵੀ ਜਿਹੜਾ ਸਾਡੇ ਬੰਦਾ ਇੱਥੇ ਆ ਗਿਆ ਨਾ ਅਸੀਂ ਉਹਨੂੰ ਮਾਰ ਦੇਣਾ। ਅੱਛਾ ਉਹਨੂੰ ਜਿੰਦਾ ਇੱਥੇ ਇਸ ਕੰਪ 'ਚ ਨਾ ਆਵੇ ਮੁੜ ਕੇ, ਇੱਧਰ ਹੋਰ ਬੰਦਾ ਦਾਖਲ 9 ਵਜੇ ਤੋਂ ਬਾਅਦ ਦਾਖਲ ਨਾ ਹੋਵੇ, ਚਾਹੇ ਮੁਸਲਮਾਨ ਤੋਂ ਚਾਹੇ ਕੋਈ ਵੀ। 9 ਵਜੇ ਤੋਂ ਬਾਅਦ ਇੱਥੇ ਦਾਖਲ ਨਾ ਹੋਵੇ। ਸਹੀ। ਉੱਥੇ ਕੋਈ 20-25 ਦਿਨ ਰਹੇ। ਅੱਛਾ ਫਿਰ ਉੱਥੇ ਜਿਹੜਾ ਸਾਡੇ ਨਾਨਕੇ ਸਾਰੇ ਹੀ ਨਾਲ ਸੀ ਤੁਹਾਡੇ? ਹਾਂ ਸਾਰੇ ਨਾਲ। ਅੱਛਾ ਉਹ ਪੂਰਾ ਪਿੰਡ ਹੀ ਉੱਠ ਪਿਆ ਉੱਥੋਂ? ਸਾਰੇ ਪਿੰਡ, ਇੱਕ ਪਿੰਡ ਨਹੀਂ ਕਾਫੀ ਚੱਕ ਉੱਠ ਪਏ। ਇੱਕ ਚੱਕ ਤੇ ਉਹ ਸਮਾਨ ਸਾਰਾ ਆਪਣਾ ਸਮਾਨ ਪਿੱਛੇ ਛੱਡਿਆ, ਸਭ ਕੁਝ ਨਹੀਂ ਸੀ ਆਪਣਾ। ਅੱਛਾ ਮਾਲ ਮੁਆਸ਼ੀ ਉੱਥੇ ਕੀ ਕਰਦੇ ਸੀ ਨਾਨਕੇ ਤੁਹਾਡੇ? ਨਾਨਕੇ ਸਾਡੇ ਵਾਹੀ ਕਰਦੇ ਸੀ। ਵਾਹੀ ਕਰਦੇ ਸੀ? ਆਪਣੀ ਜ਼ਮੀਨ ਸੀ? ਆਪਣੀ ਜ਼ਮੀਨ। ਉਹਨੇ ਜ਼ਮੀਨਾਂ ਤਾਂ ਥੋੜ੍ਹੀਆਂ ਸੀਗੀਆਂ। ਅੱਛਾ ਲੇਕਿਨ ਇਲਾਕਾ ਜਿਹੜਾ ਸੀ ਬਰਾਨਾ ਸੀਗਾ। ਅੱਛਾ ਹਰ ਚੀਜ਼ ਜਿਹੜੀ ਉੱਥੇ ਬਰਾਨੀ ਸੀ। ਹੁਸ਼ਿਆਰਪੁਰ ਜਿਹੜਾ ਸੀਗਾ ਸਾਰਾ ਬਰਾਨਾ ਸੀ। ਅੱਛਾ ਬਾਰਿਸ਼ਾਂ ਬੇਵਕਤ ਆ ਜਿਹੜਾ ਹੈਗਾ ਕੋਹ ਮਾਲੀਆ ਪਹਾੜ ਜਦ ਬਾਰਿਸ਼ ਪੈਂਦੀ ਸੀਗੀ ਤੇ ਸਾਹਮਣੇ ਚਮਕਦਾ ਉਹ ਦਿਸਦਾ ਸੀ ਵੀ ਆਹ ਪਹਾੜ ਕੋਲ ਦਿਸਦਾ। ਅੱਛਾ ਅੱਛਾ ਆ ਕੋਹ ਮਾਲੀਆ। ਅੱਛਾ ਤੇ ਜਿਹੜਾ ਫਲੱਡ ਆਉਂਦਾ ਸੀ ਜਾਂ ਬਾਰਿਸ਼ ਪਈ ਪਹਾੜ ਦੇ ਉੱਤੇ ਪੱਥਰ ਚਮਕਣ ਲੱਗ ਪਿਆ ਤੇ ਪਾਣੀ ਆਉਣਾ ਗੋਲੀ ਵਾਂਗੂ ਇੰਨਾ ਖੜਕਾਉਂਦਾ, 2-2 ਮੀਲਾਂ 'ਚ ਪਾਣੀ ਸੁਣਦਾ ਹੁੰਦਾ ਤੇ ਪਾਣੀ ਆ ਰਿਹਾ। ਅੱਛਾ ਹਾਂ ਤੇ ਪਾਣੀ ਇੱਕ ਸਕਿੰਟਾਂ 'ਚ ਗਾਂ ਮਿਲਣਾ, ਫਿਰ ਸਾਰੇ ਫੈਲ ਜਾਂਦਾ ਦੂਰ ਤੇ, ਲੇਕਿਨ ਨਿਕਲ ਜਾਂਦਾ ਸੀ। ਹਾਂ ਬਹੁਤ ਜਲਦੀ ਪਾਣੀ ਆਉਂਦਾ ਸੀ। ਅੱਛਾ ਤੁਸੀਂ ਫਿਰ ਆਪਣੇ ਸਾਰੇ ਉਸ ਪਿੰਡਾਂ ਦੇ ਨਾਲ ਹੀ? ਸਾਰੇ ਪਿੰਡ ਜਿਹੜੇ ਸੀਗੇ ਨਾ ਆਸੇ ਪਾਸੇ ਦੇ, ਖਨੌਲਾ ਕੀ ਰਹਾਣਾ ਕੀ, ਆਹ ਖਨੌਲਾ ਜਿਹੜਾ ਇਹ ਸਾਰੇ ਜਿਹੜੇ ਮੁਸਲਮਾਨਾਂ ਦੇ ਚੱਕ ਸੀਗੇ ਉਹ ਸਾਰੇ ਉੱਥੇ ਜਿੰਨੇ ਵੀ ਆਬਾਦੀ ਸੀ, ਚਾਹੇ ਥੋੜ੍ਹੇ ਸੀਗੇ ਚਾਹੇ ਬਹੁਤੇ ਸੀ, ਚੱਕਾਂ ਦੇ ਚੱਕ ਆ ਗਿਆ। ਜਿੱਥੇ ਥੋੜ੍ਹੀ ਆਬਾਦੀ ਸੀਗੀ ਥੋੜ੍ਹੇ ਜਿਹੇ ਉੱਥੇ ਆ ਗਏ। ਉੱਥੇ ਕੋਲ ਹੈ 20-25 ਦਿਨ। ਅੱਛਾ 20-25 ਦਿਨ ਹੈ। ਉੱਥੋਂ ਫਿਰ ਕਾਫਲਾ ਉਹ ਕਹਿਣ ਲੱਗੇ ਇੱਥੋਂ ਚਲੋ, ਇੱਥੋਂ ਥੋੜਾ ਤੋਂ ਬਾਅਦ ਨਹੀਂ ਅੱਗੇ ਚਲੋ ਤੁਸੀਂ ਫਲਾਣੀ ਜਗ੍ਹਾ 'ਤੇ ਚਲੋ। ਉੱਥੇ ਵੀ ਚਲੇ ਗਏ ਤੇ ਇੱਕ ਚੂੜ ਵਾਲੇ ਚੱਕ ਸੀਗਾ, ਚੂੜ ਵਾਲੀ ਜਗ੍ਹਾ ਦਾ ਨਾਂ ਸੀ। ਚੂੜ ਵਾਲੇ। ਅੱਛਾ ਉੱਥੇ ਜਾ ਕੇ ਨਾ ਫਿਰ ਉੱਥੇ ਜਿਹੜਾ ਕੈਂਪ ਉੱਥੇ ਲਾਤਾ ਉਹਨਾਂ ਨੂੰ। ਅੱਛਾ ਵਾਲੇਕੁਮ ਸਲਾਮ। ਬਾਰਿਸ਼ ਹੁੰਦੀ ਸੀ ਦਿਨ ਵੀ ਤੇ ਰਾਤ ਵੀ, ਦਿਨ ਵੀ ਤੇ ਰਾਤ ਵੀ, ਦਿਨ ਵੀ ਤੇ ਰਾਤ ਵੀ, ਬਾਰਿਸ਼ ਨਹੀਂ ਹੋਣ ਹਟਦੀ। ਉੱਥੇ ਇੰਤਹਾ ਦੁਨੀਆ ਮਰ ਗਈ, ਬੇਹਿਸਾਬ ਮਰ ਗਈ। ਅੱਛਾ ਬਹੁਤ ਮਰੀ, ਲੰਮੇ ਪਿਆਂ ਦੇ ਉੱਤੇ ਪਾਣੀ ਉੱਦਾਂ ਉੱਥੇ ਦੁਨੀਆ ਉੱਥੇ ਮਰੀ, ਕੋਈ ਹਿਸਾਬ ਹੀ ਨਹੀਂ ਕਿੰਨੀ ਕੁ ਮਰੀ ਹੈ। ਅੱਛਾ ਬਹੁਤ ਮਰੀ ਦੁਨੀਆ। ਦੁਨੀਆ ਉਹ ਮਾਰੀ ਸੀ ਕਿਸੇ ਨੇ ਆਣ ਕੇ ਉੱਥੇ? ਨਹੀਂ, ਪਾਣੀ ਆਪਣੇ ਆਪ ਬਿਮਾਰੀ ਪੈ ਗਈ ਉੱਥੇ, ਇੰਨਾ ਗੰਦ ਹੋ ਗਿਆ। ਅੱਛਾ ਲਗਾਤਾਰ ਬਾਰਿਸ਼ ਹੁੰਦੀ ਸੀ, ਦਿਨ ਵੀ ਰਾਤ ਵੀ, ਦਿਨ ਵੀ ਰਾਤ ਵੀ ਹੁੰਦੀ, ਹਟਦੀ ਨਹੀਂ ਸੀ। ਬਿਮਾਰੀ ਦੇ ਨਾਲ ਦੁਨੀਆ ਜਿਹੜੀ ਸੀ ਨਾ ਉੱਥੇ ਮਰ ਗਈ, ਬਹੁਤ ਦੁਨੀਆ ਮਰ ਗਈ, ਇੰਤਹਾ ਦੀ ਦੁਨੀਆ ਮਰ ਗਈ ਉੱਥੇ। ਉੱਥੋਂ ਫਿਰ ਜਿਹੜਾ ਸੀਗਾ ਫਿਰ ਸਾਡੇ ਕੁਛ ਮਿਲਟਰੀ ਦੇ ਬੰਦੇ, 3 ਬੰਦੇ ਸਾਡੀ ਮਿਲਟਰੀ ਦੇ ਮੁਸਲਮਾਨ ਜਿਹੜੇ ਸੀਗੇ ਇਹ ਫਿਰ ਆ ਗਏ। ਅੱਛਾ ਇੱਕ ਟੈਂਕ ਉਹਨਾਂ ਦੇ ਕੋਲ ਹੋ ਗਏ। ਉਹ ਫਿਰ ਕਹਿਣ ਲੱਗੇ ਨਹੀਂ ਤੁਸੀਂ ਹੁਣ ਇੱਥੋਂ ਨਾ ਕੂਚ ਕਰੋ, ਇੱਥੋਂ ਚਲੋ ਹੁਣ ਲਾਹੌਰ ਚਲੋ। ਅੱਛਾ ਲਾਹੌਰ। ਉੱਥੋਂ ਫਿਰ ਜਿਹੜੇ ਅਸੀਂ ਪੈਦਲ ਹੀ ਜਾਂਦੇ ਸੀ, ਸਮਾਨ ਤਾਂ ਹੋਰ ਹੈ ਕੋਈ ਨਹੀਂ ਸੀਗਾ, ਪੈਦਲ ਟੁੱਟ ਕੇ ਮਸੀ ਉੱਥੇ। ਅੱਛਾ ਪੈਦਲ ਹੀ ਜਲੰਧਰ ਪਹੁੰਚੇ। ਅੱਛਾ ਜਲੰਧਰ ਤੋਂ 4-5 ਦਿਨ 10 ਦਿਨ ਉੱਥੇ ਬੈਠੇ ਰਹਿਣਾ। ਫਿਰ ਜਦ ਦੇਖਣਾ ਫਿਰ ਉਹਨੂੰ ਕਹਿਣਾ ਚਲੋ ਹੁਣ ਤੁਰੋ। ਫਿਰ ਜਾ ਕੇ ਆਪਣੇ ਪਹੁੰਚੇ ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਫਿਰ ਲਾਹੌਰ ਲੱਗ ਗਏ ਸੀ। ਫਿਰ ਬੜੀ ਮੁਸੀਬਤਾਂ ਨਾਲ, ਬੜੀ ਤਕਲੀਫਾਂ ਦੇ ਨਾਲ ਫਿਰ ਲਾਹੌਰ ਪਹੁੰਚੇ। ਅੱਛਾ ਲਾਹੌਰ ਦਾ ਦੁਨੀਆ ਵੀ ਸਾਡਾ ਇੰਤਹਾ ਦਾ ਇਸਤਕਬਾਲ ਕਰਦੇ ਸੀ। ਅੱਛਾ ਬੇਹਿਸਾਬ ਕਰਦੇ ਸੀ। ਅੱਛਾ ਖਾਣੇ ਦਾਣੇ ਦਾ ਵੀ ਕੋਈ ਪਤਾ ਨਹੀਂ ਲੋਕਾਂ ਦਾ ਕਿੰਨਾ ਕੁ ਉੱਥੇ ਆਉਂਦਾ ਸੀਗਾ। ਅੱਛਾ ਗੱਡੀਆਂ ਦੀ ਗੱਡੀਆਂ ਭਰ ਭਰ ਕੇ ਇੰਨਾ ਖਾਣਾ ਦਾਣਾ ਸਟੇਸ਼ਨਾਂ ਤੇ ਸੀਗਾ, ਕੋਈ ਹਿਸਾਬ ਨਾ। ਅੱਛਾ ਬੇਹਿਸਾਬ, ਯਾਨੀ ਇਹ ਤੋਂ ਲੋਕ ਵੈਲਕਮ ਕਰਦੇ ਸੀ, ਇੰਤਹਾ ਦੀ ਕਰਦੇ ਸੀਗੇ। ਅੱਛਾ ਇੰਤਹਾ ਦੀ। ਤੇ ਰਸਤੇ ਅੰਦਰ ਤੇ ਖਾਣ ਪੀਣ ਨੂੰ ਮਿਲਦਾ ਕੁਛ ਨਹੀਂ ਹੋਣਾ? ਰਸਤੇ 'ਚ ਤੇ ਨਹੀਂ ਮਿਲਦਾ ਹੋਣਾ? ਰਸਤੇ ਦੇ ਵਿੱਚ ਤਾਂ ਕੋਈ ਸ਼ੈ ਨਹੀਂ ਸੀ ਮਿਲਦੀ ਖਾਣੇ ਨੂੰ। ਤੇ ਲਾਹੌਰ ਵਾਲੇ ਤਾਂ ਇੰਨੀ ਖਿਦਮਤ ਕਰਦੇ ਸੀ ਬੇਹਿਸਾਬ। ਅੱਛਾ ਬਹੁਤ ਜ਼ਿਆਦਾ ਉਹਨਾਂ ਨੂੰ। ਤੇ
ਮੈਂ ਅਸੀਂ ਫਿਰ ਇੱਧਰ ਆਉਣਾ ਚਾਹੁੰਦੇ ਸੀਗੇ ਆਪਣੇ ਮੁਲਕ। ਅਸੀਂ ਫਿਰ ਗੱਡੀ ਦਾ ਇੰਤਜ਼ਾਰ ਕਰਨ ਲੱਗ ਪਏ, ਗੱਡੀ ਆਉਣੀ ਆ, ਗੱਡੀ ਜਾਣੀ ਆ, ਟ੍ਰੇਨ ਜਾਊਗੀ ਉੱਥੇ ਆਪਣੇ ਬਹਾਵਲਪੁਰ। 10-15 ਦਿਨ ਇੰਤਜ਼ਾਰ ਕਰਦੇ ਰਹੇ, ਕੋਈ ਟ੍ਰੇਨ ਨਾ ਆਉਣੇ ਨੂੰ ਆਵੇ। ਅੱਛਾ, ਟ੍ਰੇਨ ਕੋਈ ਨਾ ਆਵੇ। ਅਸੀਂ ਫਿਰ ਬੈਠੇ ਰਹੇ। ਫਿਰ ਇੱਕ ਸਾਡਾ ਬੇਲੀ ਸੀਗਾ, ਉਹ ਵੀ ਫੌਜੀ ਸੀਗਾ। ਮੇਰੇ ਨਾਨਕਿਆਂ ਦਾ ਬੇਲੀ ਸੀਗਾ, ਮੇਰੇ ਮਾਮੇ ਦਾ ਬਹੁਤ ਬੇਲੀ ਸੀਗਾ ਫੌਜੀ। ਉਹਦੇ 2 ਬੱਚੀਆਂ ਸੀਗੀਆਂ, ਉਹਦੇ ਹੈ ਨਹੀਂ ਸੀ ਔਲਾਦ। ਉਹ ਮੇਰਾ ਮਾਮਾ ਕਹਿਣ ਲੱਗਾ ਵੀ ਆ ਸਾਡਾ ਭਾਣਜਾ ਆ, ਇਹ ਇੱਕ ਅਮਾਨਤੀ ਆ ਸਾਡੇ ਕੋਲ, ਇਹਨੂੰ ਕਿਸੇ ਤਰੀਕੇ ਦੇ ਨਾਲ ਨਾ ਪਹੁੰਚਾਉਣਾ ਆ। ਅੱਛਾ, ਤੇ ਉਹ ਕਹਿਣਗਾ ਮੇਰੀਆਂ 2 ਬੱਚੀਆਂ ਇਹਨਾਂ ਨੂੰ ਵੀ ਨਾਲ ਲੈ ਜਾਓ। ਅੱਛਾ, ਇੱਥੇ ਹੁਣ ਹੋਇਆ ਤਾਂ ਸਾਡਾ ਤਾਂ ਆਸਰਾ ਕੋਈ ਨਹੀਂ। ਇਹ 2 ਬੱਚੀਆਂ ਆ, ਮੈਂ ਫੌਜ 'ਚ ਆ, ਮਾਂ ਇਹਦੀ ਹੈ ਨਹੀਂ ਇਹਨਾਂ ਦੀ, ਇਹ 2 ਬੱਚੀਆਂ ਇਹ ਵੀ ਨਾਲ ਲੈ ਜਾਓ। ਅੱਛਾ, ਚਲੋ ਉਹ ਸਾਨੂੰ ਟਰੱਕ ਦੇ ਵਿੱਚ ਹੁਣ ਬਿਠਾਲ ਕੇ ਤੇ ਬਹਾਵਲਪੁਰ ਪਹੁੰਚਾਤਾ। ਅੱਛਾ, ਹਾਂ, ਲਾਹੌਰੋਂ ਬਹਾਵਲਪੁਰ ਪਹੁੰਚਾਤਾ ਸਾਨੂੰ। ਉਹ ਬੱਚੀਆਂ ਵੀ ਨਾਲ ਹੀ? ਬੱਚੀਆਂ ਵੀ ਨਾਲ। ਤੇ ਉਹਨਾਂ ਦੀ ਬੱਚੀਆਂ ਦੀ ਇੱਕ ਰਹਿੰਦੀ ਸੀਗੀ ਬਹਾਵਲਪੁਰ ਮਾਸੀ। ਅੱਛਾ, ਅਸੀਂ ਉਹਨਾਂ ਨੇ ਪੁੱਛਿਆ ਵੀ ਹੁਣ ਤੁਸੀਂ ਦੱਸੋ ਕਿੱਦਾਂ ਕਰਦੀਆਂ ਤੇ ਹੁਣ ਸਾਡਾ ਕੀ ਪ੍ਰੋਗਰਾਮ ਆ। ਉਹ ਕਹਿਣ ਲੱਗੇ ਵੀ ਤੁਸੀਂ ਵੀ ਇੱਥੇ ਮੇਰੀ ਮਾਸੀ ਆ ਤੇ ਤੁਸੀਂ ਇੱਥੇ ਮੇਰੀ ਮਾਸੀ ਕੋ ਆ ਜਾਓ। ਅੱਛਾ, ਮੇਰੀ ਅੰਮੀ ਵੀ ਗਈ ਸੀਗੀ ਇੱਥੇ ਬਹਾਵਲਪੁਰ, ਉਹ ਫਿਰ ਉਹ ਵੀ ਸਾਨੂੰ ਟੱਕਰ ਗਈ। ਅੱਛਾ, ਤੁਹਾਡੀ ਅੰਮੀ ਵੀ ਉੱਥੇ ਆਏ ਸੀ? ਹਾਂ। ਅੱਛਾ, ਉਹ ਮੇਰਾ ਛੋਟਾ ਭਾਈ ਸੀਗਾ ਨਾਲ ਉਹਦੇ, ਤੇ ਇੱਕ ਉਹ ਸੀਗੀ, ਉਹ ਫਿਰ ਸਾਨੂੰ ਉੱਥੇ ਮਿਲ ਪਿਆ। ਬੜੀ ਦੇਰ ਬਾਅਦ ਵਾਲਦਾ ਨੂੰ ਮਿਲੇ? 7-8 ਸਾਲ। ਉਹ ਫਿਰ ਕਹਿਣ ਲੱਗੇ ਵੀ ਆਪਾਂ ਤਾਂ ਹੁਣ ਰਹਿਣਾ ਨਹੀਂ, ਚਲੋ ਪਿੱਛੇ ਚੱਲੀਏ, ਚਲੋ ਸਟੇਸ਼ਨ ਤੇ ਚੱਲੀਏ। ਅੱਛਾ, ਅਸੀਂ ਆ ਕੇ ਬਗਦਾਦ ਸਟੇਸ਼ਨ, ਜਿਹਨੂੰ ਹਮਾਇਤੀਆਂ ਕਹਿੰਦੇ ਆ, ਬਹਾਵਲਪੁਰ, ਇੱਥੇ ਆ ਗਿਆ ਸਟੇਸ਼ਨ ਤੇ। ਅਗਰ ਟ੍ਰੇਨ ਜਾਣੀ ਆ ਬਾਬਲ ਨਗਰ ਨੂੰ। 8-7 ਦਿਨ ਅਸੀਂ ਉੱਥੇ ਸਟੇਸ਼ਨ ਤੇ ਰਹੇ। ਅੱਛਾ, ਕੋਈ ਟ੍ਰੇਨ ਨਾ ਆਵੇ, ਕੋਈ ਚੀਜ਼ ਨਾ ਆਵੇ। ਇੱਕ ਦਿਨ ਫਿਰ ਇੱਕ ਟ੍ਰੇਨ ਕਹਿਣਗੇ ਅੱਜ ਆਉਣੀ ਆ। ਉਹ ਤੇ ਦੁਨੀਆ ਇੰਨੀ ਹੋਵੇ ਕੋਈ ਹਿਸਾਬ ਹੀ ਨਾ, ਬਹੁਤ ਦੁਨੀਆ। ਹੁਣ ਕੌਣ ਉਹਦੇ ਵਿੱਚ ਸਾਰੇ ਹਿੰਦੂ, ਬਹੁਤ ਹਿੰਦੂ। ਉਹ ਟ੍ਰੇਨ ਜਿਸ ਵਕਤ ਆਈ, ਉਹਨਾਂ ਦੇ ਹੁੱਕਾਂ ਤੇ ਵੀ ਬੈਠੇ, ਉਹਨਾਂ ਦੀ ਛੱਤ ਤੇ ਵੀ ਬੈਠੇ, ਦੁਨੀਆ ਮੇਰੇ ਸਾਹਿਬ। ਜਿਸ ਵਕਤ ਅਸੀਂ ਉਹ ਮੈਲਸੀਆਂ ਲੰਘੇ, ਉੱਥੇ ਆ ਕੇ ਉਹਨਾਂ ਟ੍ਰੇਨ ਜਿਹੜੀ ਸੀ ਖੜੀ ਕਰ ਦਿੱਤੀ ਡਰਾਈਵਰ ਨੇ, ਇੰਜਣ ਲਾ ਕੇ ਲੈ ਗਿਆ। ਉੱਥੇ ਜਿਹੜੇ ਹਿੰਦੂ ਸੀਗੇ ਨਾ ਵਿੱਚ ਫਿਰ ਇਹ ਨਿਕਲਣੇ ਤੋਂ ਤਾਂ ਲੱਗ ਪਿਆ ਦੌੜ ਟ੍ਰੇਨ ਦੇ ਵਿੱਚੋਂ, ਤਾਂ ਲੋਕੀ ਉਹਨੂੰ ਵੱਢਣ ਟੁੱਕਣ ਲੱਗ ਪਏ। ਬਹੁਤ ਵੱਡੇ ਟੁੱਕੇ, ਬਸ ਉਹਦੇ ਔਰਤਾਂ ਨੂੰ ਵੀ ਅੱਲਾ ਮਾਫ ਕਰੇ, ਅੱਲਾ ਤਾਲਾ ਮਾਫੀ ਦੇਵੇ। ਔਰਤਾਂ ਦੀ ਬੇਇੱਜ਼ਤੀ ਵੀ ਹੋਈ। ਸਾਡੇ ਮੁਸਲਮਾਨ ਕਹਿੰਦੇ ਸਾਡੀਆਂ ਦੇ ਉੱਤੇ ਇੱਦਾਂ ਬੇਇੱਜ਼ਤੀ ਕੀਤੀ ਇਹਨਾਂ ਨੇ। ਇਹ ਵੀ ਬਾਹਾਂ ਤੋਂ ਫੜ ਖਿੱਚ ਕੇ ਇਹ ਵੀ ਲੈ ਜਾਣ, ਉਹ ਚੀਕਦੀਆਂ ਚਲਾਉਂਦੀਆਂ ਬਥੇਰੀਆਂ ਰਹਿਣ, ਪਰ ਇਹ ਵੀ ਲੈ ਜਾਣ ਉੱਥੇ ਬੜਾ। ਫਿਰ ਇੱਕ ਜਿਹੜਾ ਸੀਗਾ ਦੌੜ ਕੇ, ਫਿਰ ਉਹ ਘੰਟੇ ਬਾਅਦ ਇੰਜਣ ਫਿਰ ਮੁੜ ਕੇ ਆਇਆ। ਅੱਛਾ, ਫਿਰ ਹੁਣ ਟ੍ਰੇਨ ਲਾ ਕੇ ਫਿਰ ਗਾਂ ਚੱਲ। 2 ਬੱਚੇ ਹੁਣ ਬਹੁਤ ਖੂਬਸੂਰਤ ਹੁਣ ਹਿੰਦੂਆਂ ਦੇ। ਅੱਛਾ, ਇੱਕ ਆਦਮੀ ਮੌਲਵੀ ਦੀ ਟਾਈਪ ਆਦਮੀ ਹੋਵੇ, ਉਹ ਕਹਿੰਦਾ ਯਾਰ ਇਹਨਾਂ ਨੂੰ ਨਾ ਮਾਰਿਓ, ਫਿਰ ਇਹਨੂੰ ਮੈਂ ਇਹਨਾਂ ਨੂੰ ਕਲਮਾ ਪੜ੍ਹਾ ਕੇ ਤਾਂ ਮੁਸਲਮਾਨ ਕਰ ਦਊਂ। ਉਹ ਜਿਸ ਪਤਾ ਨਹਿਰ ਆਈ ਨਾ, ਉਹਨਾਂ ਸਾਡੇ ਇੱਦਾਂ ਦੇ ਖੜਿਆ, ਕਿੰਨੇ ਕੁ ਹਜ਼ਾਰਾਂ ਮਾਰੇ, ਇੱਕ ਹੋਰ ਬੰਦਾ ਬੈਠਾ ਆ, ਹੁਣ ਚੱਕੇ ਚੱਕ ਕੇ ਦੋਨੋਂ ਚੱਕ ਨਹਿਰ ਦੇ ਵਿੱਚ ਮਾਰੇ। ਉਹਨਾਂ ਸਾਡੇ ਇੱਦਾਂ ਦੇ ਉੱਤੇ ਖੜਿਆ, ਕਿੰਨੇ ਕੁ ਮਾਰੇ ਆ, ਤੂੰ ਇਹਨਾਂ ਨੂੰ ਕਲਮੇ ਪੜ੍ਹਾਉਣਾ ਹੈ, ਉਹਨਾਂ ਨੂੰ ਖੜੇ ਸਾਡੇ ਕਿੰਨੇ ਮਾਰੇ ਆ। ਬਸ ਇਹ ਫਿਰ ਇਸ ਸਭ ਚੀਜ਼ਾਂ ਪਹੁੰਚ ਗਏ। ਇੰਤਹਾਈ ਕਠਿਨ ਹਾਲਾਤ ਸੀ। ਹਾਂਜੀ, ਬਹੁਤ ਦਰਦ, ਬਹੁਤ ਜ਼ਿਆਦਾ ਮੁਸ਼ਕਿਲਾਤ, ਇੱਕ ਦੂਸਰੇ ਨੂੰ ਮਾਰ ਤੇ ਕੁਛ ਇੰਨਾ ਵੱਡ ਵਧਾਉਂਦਾ ਸੀ, ਕੋਈ ਪਤਾ ਹੀ ਨਹੀਂ ਸੀ ਵੀ ਕਿੰਨੀ ਕੁ ਹੋਣ ਲੱਗੀ ਦੁਨੀਆ, ਕਿੰਨੀ ਕੁ ਮਰਦੀ। ਜਿਹੜੇ ਕਾਫਲੇ 'ਚ ਤੁਸੀਂ ਸੀ, ਤੁਹਾਨੂੰ ਤਾਂ ਨਹੀਂ ਰਸਤੇ 'ਚ ਕਿਸੇ ਨੇ ਲੁੱਟਿਆ ਜਾਂ ਮਾਰਿਆ? ਨਹੀਂ, ਸਾਨੂੰ ਕਿਸੇ ਨੇ ਲੁੱਟਿਆ ਮਾਰਿਆ। ਸਾਡੇ ਤਾਂ ਅੱਲਾਹ ਪਾਕ ਨੇ ਜਿਹੜੇ ਮਾਰੇ, ਉਹ ਜਿਹੜਾ ਚੂੜ ਵਾਲੇ ਦੱਸਦੇ ਨਾ ਜਿਹੜੀ ਜਗ੍ਹਾ, ਉੱਥੇ ਦੁਨੀਆ ਮਰੀ ਬੇਹਿਸਾਬ, ਹਜ਼ਾਰਾਂ ਦੇ ਲੱਖਾਂ ਦੇ ਹਿਸਾਬ। ਅੱਛਾ, ਬਿਮਾਰੀ ਦੀ ਵਜ੍ਹਾ? ਬਿਮਾਰੀ ਉੱਥੇ ਰਹੇ 2 ਮਹੀਨੇ 3 ਮਹੀਨੇ ਕੈਂਪ ਲੱਗਾ ਰਿਹਾ।
ਤੇ ਜਿਹੜੀ ਬਾਰਿਸ਼ ਹਟਦੀ ਨਹੀਂ, ਦਿਨ ਵੀ ਪੈਂਦੀ ਰਾਤ ਵੀ ਪੈਂਦੀ, ਜਗ੍ਹਾ ਹੀ ਨਹੀਂ ਲੱਭਦੀ, ਕਿਤੇ ਮਿੱਟੀ ਲੱਭਦੀ ਨਹੀਂ ਸੁੱਕੀ ਬਣੇ ਨੂੰ, ਨਾ ਖਾਣੇ ਨੂੰ ਲੱਭਦਾ ਸੀ। ਬਿਮਾਰੀ ਪੈ ਗਈ, ਬਿਮਾਰੀ ਦੇ ਨਾਲ ਬਹੁਤ ਦੁਨੀਆ ਮਰੀ। ਇੱਥੇ ਚਿਸ਼ਤੀਆਂ ਆ ਗਏ, ਤੁਹਾਡੇ ਵਾਲਦੈਨ ਪਹਿਲੋਂ ਇੱਥੇ ਮੌਜੂਦ ਸਨ? ਹਾਂਜੀ, ਇੱਥੋਂ ਤਾਂ ਸਾਰੀ ਦੁਨੀਆ ਸੁਣ ਕੇ ਤਾਂ ਮਗਰ ਦੌੜਿਆ। ਜਦੋਂ ਇਕੱਠੇ ਰਹਿੰਦੇ ਸੀ ਉਦੋਂ ਤੇ ਫਿਰ ਇੱਕ ਦੂਸਰੇ ਨਾਲ ਲੈਣ ਦੇਣ ਸਾਰਾ ਚੱਲਦਾ ਹੋਏਗਾ? ਕੋਈ ਪਤਾ ਨਹੀਂ ਸੀਗਾ ਵੀ ਇਹ ਹਿੰਦੂ ਆ ਜਾਂ ਇਹ ਮੁਸਲਮਾਨ ਆ। ਜਿੱਦਾਂ ਅਸੀਂ ਬੈਠੇ ਆ, ਸਾਡੇ ਨਾਲ ਪੜ੍ਹਨੇ ਵਾਲੇ ਮੁੰਡੇ ਕੁੜੀਆਂ, ਉਹਨਾਂ ਦੇ ਜਵਾਨਾਂ ਵਿਆਹਾਂ ਸ਼ਾਦੀਆਂ 'ਚ ਉਹਨੇ ਆਉਣਾ, ਹਰ ਚੀਜ਼ ਬੈਠ ਕੇ ਸਾਡੇ ਨਾਲ ਖਾਣੀ। ਜਿਸ ਵਕਤ ਮੇਰੇ ਵਰਗੇ ਬੁੜੇ ਆ ਜਾਣੇ, ਫਿਰ ਉਹਨਾਂ ਬੁੜਿਆਂ ਨੂੰ ਕਹਿਣਾ ਸਾਨੂੰ ਸੁੱਕਾ ਰਾਸ਼ਨ ਦੇ ਦਿਓ, ਕੁੜੀਆਂ ਨਾਲ ਖਾ ਲੈਣਾ। ਅੱਜ ਮੁੰਡਿਆਂ ਨੂੰ ਵੀ ਕੋਈ ਪਤਾ ਨਹੀਂ। ਅਸੀਂ ਜਿਹੜੇ ਉਹ ਮੁੰਡੇ ਵੀ ਸਾਡੇ ਨਾਲ ਖਾਈ ਜਾਣੇ, ਅਸੀਂ ਵੀ ਖਾਈ ਜਾਣਾ। ਇੱਕ ਵਾਰੀ ਇੱਕ ਸਿੱਖਾਂ ਦਾ ਮੁੰਡਾ ਉਹ ਮੇਰੇ ਨਾਲ ਲੜ ਪਿਆ, ਉਹ ਵੀ ਮੇਰੇ ਨਾਲ ਤਕੜਾ। ਅੱਛਾ, ਜਾਨ ਦੇ ਮੇਰੇ ਨਾਲ ਤਕੜਾ, ਲੇਕਿਨ ਉਹਨੂੰ ਗੁੱਟੀ ਰੱਖੀ ਹੋਈ। ਉਹ ਜਦ ਮੇਰੇ ਵੱਲ ਨੂੰ ਆਵੇ, ਮੈਂ ਉਹਨੂੰ ਬਾਂਹ ਤੋਂ ਫੜ ਲਿਆ ਕਰ, ਸਿਰ ਜ਼ਮੀਨ ਨਾਲ ਲਾ ਦਿਆ ਕਰੇ। ਅੱਛਾ, ਮਾਰੇ ਮੇਰੇ ਨਾ ਮੈਂ ਉਹਦੇ ਮਾਰਾਂ, ਬਸ ਇਹਨਾਂ ਜਦ ਉੱਠੇ। ਸਕੂਲ ਜਦੋਂ ਪੜ੍ਹਦੇ ਸੀ ਸਕੂਲ ਲੜਾਈ ਹੋਈ? ਹਾਂ, ਸਕੂਲ ਦੇ ਵਿੱਚ। ਅੱਛਾ, ਉਹ ਵੀ ਨਾਨਕਿਆਂ ਕੋ ਆਇਆ ਸੀ। ਅੱਛਾ, ਤੇ ਉਹ ਇੱਕ ਦਿਨ ਸਾਡੇ ਘਰ ਨੂੰ ਲਾਮਾ ਲੈ ਕੇ ਆ ਗਏ। ਮੇਰੇ ਨਾਨਕਾ ਵੀ ਬੈਠੇ, ਸਾਰੇ ਮਾਮੇ ਵੀ। ਉਹ ਕਹਿੰਦੇ ਯਾਰ ਤੁਹਾਡੇ ਮੁੰਡੇ ਨੇ ਸਾਡਾ ਮੁੰਡਾ ਕੁੱਟਿਆ। ਹੁਣ ਤਾਂ ਮੇਰਾ ਨਾਨਾ ਕਹਿੰਦਾ ਵੀ ਦੇਖ ਲਾ ਮੁੰਡਾ ਕਿੱਡੇ ਕਿੱਡੇ ਹੋਣਗੇ। ਇਹ ਨਹੀਂ, ਉਹ ਤਾਂ ਛੋਟਾ ਮੁੰਡਾ। ਉਹ ਮੇਰਾ ਨਾਨਾ ਕਹਿਣ ਲੱਗਾ ਸਾਡਾ ਦੋਹਤਾ ਆਇਆ ਆ, ਉਹ ਸਕੂਲੇ ਜਾਂਦਾ ਹੈ। ਉਹ ਕਹਿੰਦੇ ਤੁਹਾਡਾ ਦੋਹਤਾ ਆਇਆ? ਕਿ ਹਾਂ। ਕਿ ਸਾਡਾ ਵੀ ਦੋਹਤਾ, ਗਾਲ ਕੱਢ ਕੇ ਕਹਿੰਦੇ ਸੱਦੋ ਉਹਨੂੰ ਵੀ। ਸਾਨੂੰ ਸੱਦਿਆ, ਸੱਦ ਕੇ ਕਹਿੰਦੇ ਪਾਓ ਜੱਫੀ ਚੱਲ ਪਿਆ, ਗਾਲ ਕੱਢ ਕੇ। ਤੇ ਉਹਨਾਂ ਦੀ ਇੱਕ ਮਾਮੀ ਉਹਦਾ ਨਾਮ ਹੋ ਗਿਆ ਰੇਸ਼ਮ ਕੌਰ। ਉਹ ਕਹਿੰਦੇ ਹੁਣ ਸਾਡੀਆਂ ਬਾਹਾਂ ਫੜੀਆਂ, ਚਲੋ ਕਹਿੰਦੀ ਰੋਟੀ ਮੇਰੇ ਕੋਲ ਖਾਇਆ ਕਰਨੀ। ਰੇਸ਼ਮ ਕੌਰ ਕਹਿਣ ਲੱਗੀ? ਹਾਂ, ਰੇਸ਼ਮ ਕੌਰ। ਉਹ ਬਾਂਗਰ ਦੀ ਸੀਗੀ, ਵੈਸੇ ਵੀ ਬਹੁਤ ਖੂਬ, ਬੜੀ ਜਵਾਨ ਸੀ। ਉਹ ਕਹਿੰਦੀ ਚਲੋ ਰੋਟੀ ਮੇਰੇ ਕੋਲ ਖਾ। ਉਹਦੇ ਕੋਲ 3 ਮਹੀਨੇ ਉਹਦੇ ਕੋਲ ਰੋਟੀ ਖਾਧੀ ਰੱਖੀ, ਉਹਨੂੰ ਪਕਾਉਣੀ ਸਿਖਾ ਲੈਣੀ। ਹਾਂ ਬਸ। ਸਾਰੇ ਉੱਥੇ ਕੋਈ ਪਤਾ ਹੀ ਨਹੀਂ ਸੀਗਾ ਵੀ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਆ ਜਾਂ ਠੀਕ, ਕੋਈ ਵੀ ਐਸਾ ਮਸਲਾ ਨਹੀਂ ਸੀ। ਨਾਜ਼ਰੀਨ, ਤੁਸੀਂ ਵੇਖਿਆ ਅੱਜ ਦਾ ਪ੍ਰੋਗਰਾਮ। ਬਾਬਾ ਜੀ ਹੋਰੀ ਹਿਜਰਤ ਕਰਕੇ ਆਏ, ਕਿਸ ਪਿਆਰ ਮੁਹੱਬਤ ਨਾਲ ਉੱਥੇ ਰਹਿ ਰਹੇ ਸਨ ਔਰ ਇੱਕ ਦੂਸਰੇ ਦੇ ਨਾਲ ਘੁਲ ਮਿਲ ਕੇ ਰਹਿ ਰਹੇ ਸਨ। ਲੇਕਿਨ ਜਦੋਂ ਆਏ, ਕਿਹੜੀਆਂ ਮੁਸ਼ਕਿਲਾਤ, ਕਿਹੜੀਆਂ ਮਸਾਇਬ ਅਤੇ ਕਿਹੜੇ ਦੁੱਖਾਂ ਦੇ ਨਾਲ ਉੱਥੋਂ ਹਿਜਰਤ ਕਰਕੇ ਆਏ। ਇਹ ਇੰਤਹਾਈ ਕਠਿਨ ਮਾਮਲਾ ਸੀ, ਇੰਤਹਾਈ ਮੁਸ਼ਕਿਲ ਹਾਲਾਤ ਦੇ ਵਿੱਚੋਂ ਗੁਜ਼ਰ ਕੇ ਆਏ ਔਰ ਅੱਜ ਵੀ ਉਹ ਦਰਦ ਮਹਿਸੂਸ ਕਰਦੇ ਨੇ। ਲੇਕਿਨ ਨਾਲ ਨਾਲ ਉਹ ਮੁਹੱਬਤ ਵੀ ਮਹਿਸੂਸ ਕਰਦੇ ਨੇ ਜਿਹੜੀ ਇੱਕ ਦੂਸਰੇ ਦੇ ਨਾਲ ਉਹਨਾਂ ਨੇ ਕੀਤੀ, ਉੱਥੇ ਇੱਕ ਦੂਸਰੇ ਦੇ ਨਾਲ ਰਹੇ ਹੋ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ ਅਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।